ਜਿਹੜੇ ਖੂਹ ਸੀ ਨਾ ਬਜ਼ੁਰਗ ਕੱਢਦੇ ਸੀਗੇ ਜਾਂ ਲੋਕ ਕੱਢਦੇ ਸੀ, ਉਤਰਨ ਨੂੰ ਵੀ ਜਗ੍ਹਾ ਹੁੰਦੀ ਸੀ, ਉਹਨਾਂ ਨੇ ਬਣਾਈ ਹੁੰਦੀ ਸੀ। ਇਹਦੇ ਵਿੱਚ ਉਤਰਨ ਨੂੰ ਵੀ ਜਗ੍ਹਾ ਹੁੰਦੀ ਸੀ, ਪਹਿਲੇ ਲੋਕ ਥੱਲੇ ਉਤਰ ਜਾਂਦੇ ਸੀ। ਅੱਛਾ, ਇਹ ਜਿਹੜੇ ਪਿੱਛੇ ਲੱਗੀ ਏ ਇਹਨੂੰ ਕੀ ਕਿਹਾ ਜਾਂਦਾ? ਇਹ ਜਿਹੜੀ ਬਜ਼ੁਰਗ ਘਮਾ ਰਹੇ ਇਹਨੂੰ ਕਹਿੰਦੇ ਗਾਟੀ। ਅੱਛਾ, ਗਾਟੀ ਦੀ ਗੱਲ ਕਰਦੇ ਨਾ। ਗਾਟੀ ਜਿਹੜੀ ਪਿੰਡ ਹੈਗਾ ਇੱਥੇ ਬਨੋਟਿਆਂ ਵਾਲੀ। ਅੱਛਾ, ਬਨੋਟਿਆਂ ਵਾਲੇ ਦਾ ਸੀਗਾ ਇੱਕ ਨੰਬਰਦਾਰ ਬੂਟਾ ਸਿੰਘ। ਬੂਟਾ ਸਿੰਘ ਨੇ ਕੁਝ ਸਰਦਾਰਾਂ ਨਾਲ ਮਿਲ ਕੇ ਔਰ ਕੋਟਲਾ ਕਾਲੂਆਂ ਦੇ ਸਰਦਾਰਾਂ ਨਾਲ ਮਿਲ ਕੇ ਇਹ ਜਿਹੜਾ ਖੂਹ ਸੀ ਇਹਦੀ ਤਾਮੀਰ ਸ਼ੁਰੂ ਕੀਤੀ ਸੀ ਪਾਕਿਸਤਾਨ ਬਣਨ ਤੋਂ ਪਹਿਲੇ। ਅਗਰ ਜੇ ਤੁਸੀਂ ਕਹੋ ਇਹ ਖੂਹ ਬਚਿਆ ਕਿਉਂ ਆ, ਉਹ ਬਚਿਆ ਇਸ ਤੋਂ ਕਿ ਇਹ ਜਿਹੜਾ ਦਰਬਾਰ ਆ ਲਾਗੇ ਬਾਬਾ ਜੀ ਚੁੱਪ ਸਰਕਾਰ ਦਾ, ਜੀ ਜੀ, ਇੱਥੇ ਲੋਕ ਇਸ ਪਾਣੀ 'ਚ ਨਹਾਉਣਾ, ਅੱਜ ਵੀ ਇਹਦੀਆਂ ਟਿੰਡਾਂ ਭਰ ਪਾਣੀ ਬਾਹਰ ਕੱਢ ਰਹੀਆਂ ਵਾ, ਤੇ ਅੱਜ ਵੀ ਮਾਲ ਜਿਹੜੀ ਘੁੰਮਦੀ ਆ ਥੱਲੇ ਜਾਂਦੀ ਆ, ਪਾਣੀ ਚੁੱਕ ਕੇ ਲਿਆਉਂਦੀ ਆ, ਤੇ ਅੱਜ ਵੀ ਉਹ ਕੁੱਤੇ ਦੀ ਟਕ ਟਕ, ਇਹਨੂੰ ਸਿਆਣੇ ਕਹਿੰਦੇ ਸੀ ਕੁੱਤਾ। ਇਹ ਜਿਹਦੀ ਟਕ ਟਕ ਇਹਦੀ ਦੂਰੋਂ ਸੁਣੀ ਜਾਂਦੀ ਸੀ ਤੇ ਖੂਹ ਚੱਲਦਾ ਹੋਣਾ। ਇਹ ਟਕ ਟਕ ਦੀ ਇਹਨੂੰ ਕਿਹਾ ਜਾਂਦਾ ਸੀ ਕੁੱਤਾ। ਇਹਦੀ ਨਿਸ਼ਾਨੀ ਹੁੰਦੀ ਸੀ ਕਿ ਫਲਾਂ ਡੇਰੇ ਤੇ ਅੱਜ ਖੂਹ ਚੱਲ ਰਿਹਾ ਵਾ। ਲੋਕ ਉਹ ਟਕ ਟਕ ਨੂੰ ਸੁਣ ਕੇ ਤੇ ਖੂਹ ਦੀ ਤਰਫ ਜਾਂਦੇ ਸੀ। मेरा देश सुहागन सारा चप्पे चप्पे खूह वगदे। हाँ जी दोस्तों, मैं जेएम राणा तुहानू दिखाण जा रहा पंजाबी विरसा खूह दे उत्ते आए हैं। तुहानू दिखावांगे अज भी टिंडा नाल पानी निकलदा है ते साडे नाल ने यासर मलिक साहब जेडे इस खूह दी तारीख दसणगे कि बूटा सिंह दा खूह सी ते किवें इत्थे आबाद सी, उन्हां दा डेरा ते ओह किवें इत्थों गए। अस्सलाम वालेकुम यासर साहब। वालेकुम सलाम जी। बहुत पहले ते सब दा पंजाब चैनल और जेएम राणा साहब नू खुश आमदीद कहने आ कि साडे इलाके च आए। ये पिंड है जी कोटला कालूआ, तहसील शाहकोट ते जिला ननकाना साहब दा वसिया पिंड आ। ते ये खूह अज भी चल रहा, अज भी इहदियां टिंडां भर पानी बाहर कढ रहीआं वा, ते अज भी माल जिहड़ी घुमदी आ थल्ले जांदी आ, पानी चुक के लिआउंदी आ, ते अज भी ओ कुत्ते दी टक टक, इहनूं सियाणे कहंदे सी कुत्ता। ਇਹ ਜਿਹਦੀ ਟਕ ਟਕ ਇਹਦੀ ਦੂਰੋਂ ਸੁਣੀ ਜਾਂਦੀ ਸੀ ਤੇ ਖੂਹ ਚੱਲਦਾ ਹੋਣਾ। ਇਹ ਟਕ ਟਕ ਦੀ ਇਹਨੂੰ ਕਿਹਾ ਜਾਂਦਾ ਸੀ ਕੁੱਤਾ। ਇਹਦੀ ਨਿਸ਼ਾਨੀ ਹੁੰਦੀ ਸੀ ਕਿ ਫਲਾਂ ਡੇਰੇ ਤੇ ਅੱਜ ਖੂਹ ਚੱਲ ਰਿਹਾ ਵਾ। ਲੋਕ ਉਹ ਟਕ ਟਕ ਨੂੰ ਸੁਣ ਕੇ ਤੇ ਖੂਹ ਦੀ ਤਰਫ ਜਾਂਦੇ ਸੀ ਕਿ ਉੱਥੋਂ ਪਾਣੀ ਭਰ ਕੇ ਲਿਆਈਏ। ਇਹਦੀ ਆਵਾਜ਼ ਦੂਰ ਤੱਕ ਜਾਂਦੀ ਸੀ। ਹਾਂਜੀ, ਇਹ ਦੂਰ ਤੱਕ, ਕਿਉਂਕਿ ਉਸ ਦੌਰ 'ਚ ਸਨਾਟਾ ਹੁੰਦਾ ਸੀ, ਮਸ਼ੀਨਰੀ ਨਹੀਂ ਸੀ ਹੁੰਦੀ ਤੇ ਖਾਮੋਸ਼ੀ ਹੁੰਦੀ ਸੀ। ਅੱਛਾ, ਤੇ ਇੱਕ ਇਹ ਤੇ ਇੱਕ ਜਿਹੜੀਆਂ ਆਟੇ ਪੀਣ ਵਾਲੇ ਖਰਾਸ ਹੁੰਦੇ ਸੀ, ਚੱਕੀਆਂ ਹੁੰਦੀਆਂ ਸੀ, ਉਹਨਾਂ ਦੀ ਵੀ ਇੱਕ ਆਵਾਜ਼ ਹੁੰਦੀ ਕੂ ਕੂ ਕੂ। ਇਹ ਇੱਕ ਪਿੰਡਾਂ ਦਾ ਸਿੰਬਲ ਹੁੰਦਾ ਸੀ। ਆਹ ਦੀ ਟਕ ਟਕ ਦੀ ਆਵਾਜ਼ ਵੀ ਇੱਕ ਪਿੰਡਾਂ ਦੀ ਖੂਹਾਂ ਦੀ ਨਿਸ਼ਾਨੀ ਆ। ਬਿਲਕੁਲ। ਤੇ ਜੇ ਖੂਹ ਦੀ ਤਾਰੀਖ ਨਾਲ ਗੱਲ ਕੀਤੀ ਜਾਵੇ ਤੇ ਇੱਕ ਬਜ਼ੁਰਗ ਦਾ ਮੈਂ ਇੱਥੇ ਇੰਟਰਵਿਊ ਕੀਤਾ ਸੀ। ਅੱਛਾ, ਉਹਨਾਂ ਨੇ ਕਿਹਾ ਸੀ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਲੋਕ ਸ਼ਾਹਕੋਟੋਂ ਪਾਣੀ ਲੈਣ ਜਾਂਦੇ ਸੀ। ਅੱਛਾ, ਹਾਂਜੀ, ਸ਼ਾਹਕੋਟੋਂ ਪਾਣੀ ਲੈਣ ਜਾਣਾ। ਇੱਥੇ ਬਜ਼ੁਰਗ ਸੀਗੇ ਬਾਬਾ ਜੀ ਸਰਕਾਰ, ਤੇ ਪਿੰਡ ਹੈਗਾ ਇੱਥੇ ਬਨੋਟਿਆਂ ਵਾਲੀ। ਅੱਛਾ, ਬਨੋਟਿਆਂ ਵਾਲੇ ਦਾ ਸੀਗਾ ਇੱਕ ਨੰਬਰਦਾਰ ਬੂਟਾ ਸਿੰਘ। ਬੂਟਾ ਸਿੰਘ ਨੇ ਕੁਝ ਸਰਦਾਰਾਂ ਨਾਲ ਮਿਲ ਕੇ ਔਰ ਕੋਟਲਾ ਕਾਲੂਆਂ ਦੇ ਸਰਦਾਰਾਂ ਨਾਲ ਮਿਲ ਕੇ ਇਹ ਜਿਹੜਾ ਖੂਹ ਸੀ ਇਹਦੀ ਤਾਮੀਰ ਸ਼ੁਰੂ ਕੀਤੀ ਸੀ ਪਾਕਿਸਤਾਨ ਬਣਨ ਤੋਂ ਪਹਿਲੇ। ਅਗਰ ਜੇ ਤੁਸੀਂ ਕਹੋ ਇਹ ਖੂਹ ਬਚਿਆ ਕਿਉਂ ਆ, ਉਹ ਬਚਿਆ ਇਸ ਤੋਂ ਕਿ ਇਹ ਜਿਹੜਾ ਦਰਬਾਰ ਆ ਲਾਗੇ ਬਾਬਾ ਜੀ ਚੁੱਪ ਸਰਕਾਰ ਦਾ, ਜੀ ਜੀ, ਇੱਥੇ ਲੋਕ ਇਸ ਪਾਣੀ 'ਚ ਨਹਾਉਣਾ ਸ਼ਿਫਾ ਸਮਝਦੇ ਆ। ਵਾਹ। ਜਿਨ੍ਹਾਂ ਨੂੰ ਖਾਰਿਸ਼ ਦਾ ਮਰਜ਼ ਹੋਵੇ, ਬਿਮਾਰੀ ਹੋਵੇ, ਉਹ ਇੱਥੇ ਆ ਕੇ ਪਿੱਛੇ ਗੁਸਲਖਾਨੇ ਬਣੇ ਆ। ਇਹ ਗੁਸਲਖਾਨੇ ਵੀ ਪੁਰਾਣੇ ਵੇਲਿਆਂ ਦੇ ਆ। ਮਸਲਨ ਪਹਿਲੇ ਦੌਰ 'ਚ ਹੁਣ ਤਾਂ ਟੂਟੀਆਂ ਨਾ, ਅਸੀਂ ਅੱਜ ਕਰਕੇ ਟੂਟੀ ਖੋਲੀ ਦੀ, ਗਰਮ ਪਾਣੀ ਤੇ ਠੰਡਾ ਪਾਣੀ ਆਉਂਦਾ। ਪਹਿਲੇ ਹੁੰਦਾ ਸੀ ਕਿ ਇੱਕ ਹੌਦੀ ਬਣਾਈ ਜਾਂਦੀ ਸੀ ਖੂਹਾਂ ਦੇ ਨਾਲ, ਛੋਟਾ ਜਿਹਾ ਗੁਸਲਖਾਨਾ, ਹਮਾਮ ਉਹਨੂੰ ਕਹਿੰਦੇ ਸੀ। ਉਹਦੇ ਵਿੱਚ ਪਾਣੀ ਭਰਿਆ ਜਾਂਦਾ ਸੀ, ਹੌਦੀ ਨੂੰ ਭਰ ਕੇ। ਉਹਦੇ ਵਿੱਚ ਇੱਕ ਸੁਰਾਖ ਹੁੰਦਾ, ਤੁਹਾਨੂੰ ਵਿਖਾਉਣੇ ਹੁਣ। ਉਹ ਸੁਰਾਖ ਦੇ ਵਿੱਚ ਇੱਕ ਲਵਾਰ ਕੋਲੋਂ ਨਾ ਸੁੰਬੀ ਜੀ ਕਢਾ ਕੇ ਲੱਕੜੀ ਦੀ ਉਹਦੇ ਵਿੱਚ ਦਿੱਤੀ ਜਾਂਦੀ ਸੀ, ਤੇ ਜੇ ਅਗਰ ਲੀਕ ਹੁੰਦਾ ਸੀ ਤਾਂ ਉੱਤੇ ਟਾਕੀ ਲਵੇਟ ਦਿੰਦੇ ਸੀ ਲੋਕ। ਸਹੀ। ਉਹ ਜਦੋਂ ਭਰਿਆ ਹੁੰਦਾ ਸੀ, ਆਪਣੇ ਜੋ ਵੀ ਉਸ ਦੌਰ 'ਚ ਤੇਲ ਮਲਣਾ ਜਾਂ ਕੋਈ ਚੀਜ਼ ਮਲਣੀ,
ਜਦ ਦਹੀਂ ਮਲਣਾ ਉਸ ਤੋਂ ਬਾਅਦ ਉਹ ਸੁੰਬਾ ਜਿਹਾ ਕੱਢ ਦੇਣਾ, ਉਹ ਪਾਣੀ ਦੇ ਨਾਲ ਸ਼ਾਵਰ ਲੈਣਾ ਤੇ ਨਹਾਉਣਾ। ਤੇ ਉਹ ਅੱਜ ਵੀ ਹਮਾਮ ਵੀ ਪੁਰਾਣੇ ਵੇਲਿਆਂ ਦਾ ਤੇ ਖੂਹ ਵੀ ਪੁਰਾਣੇ ਵੇਲਿਆਂ ਦਾ, ਟਿੰਡਾਂ ਵੀ ਪੁਰਾਣੇ ਵੇਲੇ ਦੀਆਂ। ਹੋਰ ਕੋਈ ਤੁਸੀਂ ਪੁੱਛਣਾ ਚਾਹੋਗੇ? ਇਹਨੂੰ ਕਿੰਨੇ ਕੁ ਦੇਰ ਹੋ ਗਈ ਬਣੇ ਨੂੰ ਖੂਹ ਨੂੰ? ਇਹਨੂੰ ਤਕਰੀਬਨ 100 ਸਾਲ ਤੋਂ ਜ਼ਿਆਦਾ ਹੋ ਗਿਆ। 100 ਸਾਲ ਤੋਂ ਜ਼ਿਆਦਾ? ਹਾਂਜੀ, ਪਾਕਿਸਤਾਨ ਬਣਨ ਤੋਂ ਕੋਈ 30-40 ਸਾਲ ਪਹਿਲੇ ਉਸ ਤੋਂ ਹੀ ਪਹਿਲੇ ਦਾ ਵਾ ਖੂਹ ਹੈ। ਤੇ ਅੱਜ ਵੀ ਇਹਦੇ ਅਗਰ ਤੁਸੀਂ ਥੱਲੇ ਝਾਤੀ ਪਾਓ, ਇਹਦੇ ਥੱਲੇ ਛੋਟੀ ਇੱਟ ਲੱਗੀ ਹੈ, ਨਿੱਕੀ ਇੱਟ ਪੁਰਾਣੇ ਵੇਲੇ ਦੀ। ਬੜਾ ਡਿਜ਼ਾਈਨ ਬਣਿਆ। ਹਾਂ, ਪਹਿਲੇ ਜਿਹੜੇ ਖੂਹ ਸੀ ਨਾ ਬਜ਼ੁਰਗ ਕੱਢਦੇ ਸੀਗੇ ਜਾਂ ਲੋਕ ਕੱਢਦੇ ਸੀ, ਉਤਰਨ ਨੂੰ ਵੀ ਜਗ੍ਹਾ ਹੁੰਦੀ ਸੀ, ਉਹਨਾਂ ਨੇ ਬਣਾਈ ਹੁੰਦੀ ਸੀ। ਇਹਦੇ ਵਿੱਚ ਉਤਰਨ ਨੂੰ ਵੀ ਜਗ੍ਹਾ ਹੁੰਦੀ ਸੀ, ਪਹਿਲੇ ਲੋਕ ਥੱਲੇ ਉਤਰ ਜਾਂਦੇ ਸੀ। ਅੱਛਾ, ਇਹ ਜਿਹੜੇ ਪਿੱਛੇ ਲੱਗੀ ਹੈ ਇਹਨੂੰ ਕੀ ਕਿਹਾ ਜਾਂਦਾ? ਇਹ ਜਿਹੜੀ ਬਜ਼ੁਰਗ ਘਮਾ ਰਹੇ ਇਹਨੂੰ ਕਹਿੰਦੇ ਗਾਟੀ। ਅੱਛਾ, ਗਾਟੀ ਦੀ ਗੱਲ ਕਰਦੇ ਨਾ। ਗਾਟੀ ਜਿਹੜੀ ਹੁੰਦੀ ਸੀ ਨਾ, ਅਗਰ ਆਪਾਂ ਬਾਬਿਆਂ ਕੋਲ ਇੰਟਰਵਿਊ ਕੀਤੇ ਪੁਰਾਣੇ ਜਿਹੜੇ 47 ਵੇਲੇ ਪਾਕਿਸਤਾਨ ਆਏ ਸੀ, ਜੀ ਜੀ, ਉਹ ਜਿਨ੍ਹਾਂ ਦੀ ਉਮਰ 80-90 ਸਾਲ ਸੀ, ਉਹ ਦੱਸਦੇ ਕਿ ਸਾਡੇ ਪਿੰਡ ਖੂਹ ਚੱਲਦਾ ਸੀ। ਉਹ ਉਦੋਂ ਵਕਤ ਚ ਜਿਹੜੀਆਂ ਟਿੰਡਾਂ ਸੀ ਨਾ, ਹੁਣ ਤਾਂ ਟਿੰਡਾਂ ਆ ਗਈਆਂ ਦੇਖੋ ਤੁਸੀਂ ਲੋਹੇ ਦੀਆਂ, ਇਸ ਤਰ੍ਹਾਂ ਹੀ। ਉਦੋਂ ਟਿੰਡਾਂ ਹੁੰਦੀਆਂ ਸੀ, ਕੁੱਜੇ ਹੁੰਦੇ ਸੀ ਮਿੱਟੀ ਦੇ। ਉਹ ਕੁੱਜੇ ਇੱਥੇ ਲਾ ਕੇ ਨਾ ਉਹਨਾਂ ਨੇ ਉਹ ਬੰਨ ਦੇਣੇ। ਅੱਛਾ, ਕੁੱਜੇ ਪਾਣੀ ਚੁੱਕ ਕੇ ਲਿਆਉਂਦੇ ਸੀ। ਤੇ ਉਹ ਬਜ਼ੁਰਗ ਦੱਸਦੇ ਸੀ ਉਦੋਂ ਨਹਿਰਾਂ ਦਾ ਪਾਣੀ ਘੱਟ ਸੀਗਾ ਤੇ ਖੂਹਾਂ ਦੀ ਵਾਹੀ ਜ਼ਿਆਦਾ ਸੀ। ਉਹ ਕਹਿੰਦੇ ਅਸੀਂ ਗਾਠੀ ਦੇ ਉੱਤੇ ਬਹਿ ਕੇ ਨਾ, ਹਾਂਜੀ, ਇੱਧਰ ਬੋਲਦ ਜੋਇਆ ਜਾਣਾ। ਉਹਦਾ ਗਾਠੀ ਵੀ ਵੱਡੀ ਹੁੰਦੀ ਸੀ, ਉਹਦਾ ਵਾਇਆ ਵੀ ਜ਼ਿਆਦਾ ਸੀ। ਬੋਲਦਾਂ ਦੀ 2-2 ਜੋੜੀਆਂ ਉਹਨਾਂ ਨੇ ਲਾ ਦੇਣੀਆਂ ਤੇ ਗਾਠੀ ਉੱਤੇ ਬਜ਼ੁਰਗ ਕਹਿੰਦੇ ਛੋਟੇ ਹੁੰਦੇ ਸੀ ਨਾ, ਅਸੀਂ ਉੱਤੇ ਬਹਿ ਕੇ ਹੂਟੇ ਲੈਣੇ। ਅੱਛਾ, ਤੇ ਖੂਹਾਂ ਦੇ ਨਾਂ ਹੁੰਦੇ ਸੀ, ਤੂਤਾ ਵਾਲਾ ਖੂਹ ਹੋ ਗਿਆ, ਬੋੜ ਵਾਲਾ ਖੂਹ ਹੋ ਗਿਆ, ਬੂਟੇ ਸਿੰਘ ਵਾਲਾ ਖੂਹ ਹੋ ਗਿਆ। ਖੂਹਾਂ ਦੇ ਨਾਂ ਹੁੰਦੇ ਸੀ। ਇਹਦਾ ਨਾਂ ਕਿਹੜੇ ਖੂਹ ਦਾ ਵੱਜਦਾ? ਇਹਨੂੰ ਬਣਾਇਆ ਇਹਨੂੰ ਬੂਟਾ ਸਿੰਘ ਨੇ ਖੂਹ ਸੀਗਾ, ਲੇਕਿਨ ਹੁਣ ਕਹਿੰਦੇ ਬਾਬੇ ਚੁੱਪਚਾ ਦਾ ਖੂਹ ਕਹਿੰਦੇ। ਬਾਬੇ ਚੁੱਪਚਾ ਦਾ ਖੂਹ। ਹਾਂ, ਬਣਾਉਣ ਵਾਲਾ ਬੂਟਾ ਸਿੰਘ ਸੀ। ਬੂਟੇ ਸਿੰਘ ਬਨੋਟੇ ਵਾਲੀ ਪਿੰਡ ਸੀ ਉਹਦਾ। ਅੱਛਾ, ਬਜ਼ੁਰਗ ਇੱਥੇ ਜਿਹੜਾ ਸੀ ਮੈਨੂੰ ਇੱਕ ਦਿਨ ਮਿਲਿਆ, ਉਹਦੀ ਉਮਰ ਸੀ ਕੋਈ 90-80 ਸਾਲ। ਉਹ ਖੂਹ ਤੇ ਬੈਠੇ ਸੀ। ਉਹਨਾਂ ਨੇ ਫਿਰ ਮੈਨੂੰ ਦੱਸਿਆ ਕਿ ਬੂਟਾ ਸਿੰਘ ਤੇ 5-6 ਸਰਦਾਰ ਸੀ ਜੀ, ਉਹਨਾਂ ਨੇ ਮਿਲ ਕੇ ਇਹਨੂੰ ਬਣਾਇਆ। ਇਹ ਦਰਬਾਰ ਤੇ ਬਜ਼ੁਰਗਾਂ ਵਾਸਤੇ ਕੋਈ ਮੇਲੇ ਤੇ ਕੋਈ ਆਵੇ ਪਾਣੀ ਪੀਵੇ। ਅੱਜ ਵੀ ਵੇਖੋ ਜੀ ਬੂਟਾ ਸਿੰਘ ਦੀ ਉਹ ਯਾਦਗਾਰ ਮੌਜੂਦ ਹੈ ਜਿਹੜੀ ਉਹਨੇ ਬਣਵਾਈ ਸੀ। ਅੱਜ ਵੀ ਲੋਕ ਪਾਣੀ ਪੀਂਦੇ ਨੇ ਤੇ ਨਹਾਉਂਦੇ ਵੀ ਨੇ, ਇੱਥੇ ਸ਼ਫਾ ਵੀ ਹੈ। ਇਹ ਦਰਬਾਰ ਸਾਹਮਣੇ ਤੁਸੀਂ ਨਜ਼ਰ ਆ ਰਿਹਾ ਤੁਹਾਨੂੰ, ਇਹ ਦਰਬਾਰ 'ਚ ਆਉਂਦੇ ਨੇ। ਤੇ ਇਹ ਸੀ ਜੀ ਸਾਡੇ ਨਾਲ ਯਾਸਰ ਮਲਕ ਸਾਹਿਬ, ਉਹਨਾਂ ਨੇ ਸਾਨੂੰ ਇਹ ਤਰੀਕ ਦੱਸੀ ਹੈ। ਬਹੁਤ ਸ਼ੁਕਰੀਆ ਮਲਕ ਸਾਹਿਬ, ਤੁਸੀਂ ਸਾਨੂੰ ਟਾਈਮ ਦਿੱਤਾ। ਬਹੁਤ ਸ਼ੁਕਰੀਆ। ਤੇ ਦੂਸਰੇ ਪੰਜਾਬੀ ਵੀਰੋ, ਅਸੀਂ ਤੁਹਾਨੂੰ ਇੱਕ ਰਿਕੁਐਸਟ ਕਰਾਂਗੇ ਇਸ ਵੀਡੀਓ ਰਾਹੀਂ, ਜੀਐਮ ਸਾਹਿਬ ਬੜੀ ਦੂਰੋਂ ਗੁਜਰਾਲੇ ਤੋਂ ਸਫ਼ਰ ਕਰਕੇ ਆਏ ਆ, ਕਿ ਇਹ ਜਿਹੜਾ ਕਲਚਰ ਆ ਨਾ ਪੰਜਾਬ ਦਾ, ਇੱਕ ਵਿਰਸਾ, ਇੱਕ ਸਕਾਫਤ, ਇਹ ਸਾਡੇ ਵੱਡਿਆਂ ਦਾ ਇੱਕ ਏਦਾਂ ਪਾਣੀ ਪੀਂਦੇ ਸੀ, ਇੰਜ ਪਾਣੀ ਫਸਲਾਂ ਨੂੰ ਲਾਉਂਦੇ ਸੀ। ਇਹ ਬੜੀ ਕੋਸ਼ਿਸ਼ ਕਰਕੇ, ਜਦੋਜਹਿਦ ਕਰਕੇ ਇਸ ਕਲਚਰ ਤੱਕ, ਇਸ ਵਿਰਸੇ ਤੱਕ ਅਸੀਂ ਪਹੁੰਚ ਕਰੀ ਨਹੀਂ। ਤੇ ਮੈਂ ਆਪਣੇ ਨਾਜ਼ਰੀਨ ਨੂੰ ਇਹ ਰਿਕੁਐਸਟ ਜ਼ਰੂਰ ਕਰਾਂਗਾ ਕਿ ਭਰਾ ਅਗਰ ਕੋਈ ਮਿਹਨਤ ਕਰਦਾ ਹੈ ਨਾ, ਉਹਦੀ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਤੇ ਅੱਗੇ ਦੂਸਰੇ ਪੰਜਾਬੀ ਵੀਰਾਂ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਹਿੱਸਾ ਪਾਇਆ ਕਰੋ ਕਲਚਰ ਨੂੰ, ਪੰਜਾਬੀ ਸਾਂਝ ਨੂੰ ਵਧਾਉਣ ਵਾਸਤੇ। ਅਸੀਂ ਦੇਖੋ ਕੋਸ਼ਿਸ਼ ਕਰਕੇ ਵੀਡੀਓ ਬਣਾਉਨੇ ਆ, ਤੁਸੀਂ ਕੋਸ਼ਿਸ਼ ਕਰਕੇ ਅਸੀਂ ਵੀਡੀਓ ਨੂੰ ਸ਼ੇਅਰ ਨਹੀਂ ਕਰ ਸਕਦੇ। ਬਿਲਕੁਲ ਜੀ, ਤੇ ਮੈਂ ਪੰਜਾਬੀ ਵੀਰਾਂ ਨੂੰ ਕਰਾਂਗਾ ਇਹਨੂੰ ਸ਼ੇਅਰ ਵੀ ਕਰਿਓ ਤੇ ਲਾਈਕ ਵੀ ਕਰਿਓ। ਬਹੁਤ